ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਹੋਰਾਂ ਦੀ। ਝਗੜਾ ਚੱਲ ਰਿਹਾ ਹੈ ਦਿਓਰ ਭਰਜਾਈਆਂ ਦੇ ਵਿਚਕਾਰ ਤੇ ਮਾਮਲਾ ਜਿਹੜਾ ਹੈ ਹੁਣ ਕਿੱਥੋਂ ਤੀਕ ਕਪੜਿਆ ਹੈ। ਆਓ ਪਹਿਲੇ ਅਸੀਂ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਫਿਰ ਇਸ ਦੇ ਨਾਲ ਇਸ ਦੀ ਗੱਲ ਕਰਨੇ ਆ ਵੇਰਵੇ ਦੇ ਨਾਲ। ਭੁੱਲ ਗਏ ਹਾਂ ਵੜੇ ਹਾਇਆਨ ਵੇੜੇ, ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਹੀ ਹੱਥੋਂ ਤੇਰਿਓਂ ਦੇਸ ਮੈਂ ਛੱਡ ਜਾਸਾਂ। ਰੱਖ ਕਰ ਹੰਸਾਰੀਏ ਵਾਸਤਾਈ, दिन रात तू जुल्म ते लग बदा, मुड़े रूप संगारिए वासताई, नाल हुस्न दे फिरे गुमान लदी, समझ मस्त हंकारिए वासताई। वारिस शाह नू मारना भाग भरिए, अनी मनस दिए प्यारिए वासताई। भुल गए हाँ वड़े हाँ आण वेड़े, सानू बख्श लै डारिए वास्ताई, हथों तेरेओं देस मैं छड़ जासा, घर रख हंसारिए वास्ताई। दिन रात तू जुलम ते लक बदा, मुड़ी रूप सिंघारिए वास्ताई, नाल हुसन गुमान दे फिरे लदी, नाल हुसन गुमान दे फिरे लदी, समझ मस्त हंकारिए वास्ताई। वारिस शाह नू मारना भाग भरीए, अनी मनस दी प्यारीए वास्ताई। ये बयान है जी रांझे दा ते बड़ा अहम बयान है। इस दे विच रांझे ने जिहड़ी गल कीती है भरजाइयां दा जिहड़ा एजेंडा सी, उन्हां ने जिहड़ी मिथ मिथी होई सी, रांझा हुण जिहड़ा है उस कुल ते आ गया है। रांझे ने जिहड़ी बयान दिता है उसनूं जरा गौर। भुल गए हाँ वड़े हाँ आण वेड़े, सानू बख्श लै डारीए वास्ताई। इत्थे हुण रांझा जिहड़ा है इस लड़ाई तो, इस मूँह मारी तो अक थक गया है। वो इस तुक दे विच सानू उसदी जिहड़ी आवाज़ारी है वो बहाली दे रही है, और इस सारी आवाज़ारी तो तंग हो के उन्हें जिहड़ा ऐलान किया है। ये भाई भरजाइयां दा जिहड़ी है ना एक सानू इत्थे कामयाबी लगदी है कि हथों तेरेओं देस मैं छड़ जासा, रख कर हंसारिए वास्ताई, कि तेरे करके तुहाडे करके मैं जिहड़ा देस है ना ये छड़ जावांगा। सो रांझे ने ये हुण देस छड्डण दी गल कीती है ते और उन्हां नू इस प्रसंग दे विच उन्हें जालम किया है, रख कर हंसारिए वास्ताई, कि ये जिहड़ा घर है यह भी तू जिहड़ा है सांभ ला। क्योंकि घर दे विच भी वो रांझे दा जिहड़ा हिस्सा सी वो बनदा सी, लेकिन रांझा जिहड़ा है हुण अपने उस हिस्से तो भी जिहड़ा है वो दस्तबरदार हो गया है। उन्हें त्याग दिता है मिलख मालकी दा जिहड़ा सारे दा सारा विहार है उस नूं। लेकिन असी ये कहानी पढ़दे ही जिहड़ी गल कीती सी कि जिहड़े भाई ने
ਉਹ ਰਾਂਝੇ ਦੇ ਨਾਲ ਜਿਹੜਾ ਵੈਰ ਹੈ ਉਹ ਰੱਖਦੇ ਨੇ। ਉਹ ਵੈਰ ਵੀ ਸਾਡੇ ਸਾਹਮਣੇ ਆ ਗਿਆ ਕਿ ਭੋਏ ਦਾ ਵੈਰ ਸੀ, ਲੇਕਿਨ ਹੈਗਾ ਸੀ ਕੋਈ ਵਸ ਨਾ ਚੱਲਣੀ ਕੱਢ ਛੱਡਣ, ਦਿਨ ਦੇ ਮਿਹਣੇ ਰੰਗ ਬਰੰਗ ਦੇ ਨੇ। ਹੁਣ ਉਹ ਜਿਹੜੀ ਭੋਏ ਸੀ ਉਹ ਉਹਨਾਂ ਕੋਲ ਆ ਗਈ, ਉਹ ਤਾਕਤਵਰ ਬਣ ਗਏ, ਲੇਕਿਨ ਉਹਨਾਂ ਨੇ ਧੱਕੇ ਨਾਲ ਜਾਂ ਡਾਂਗ ਨਾਲ ਜਿਹੜਾ ਹੈ ਹੁਣ ਰਾਂਝੇ ਨੂੰ ਪਿੰਡੋਂ ਜਿਹੜਾ ਹੈ ਬਾਹਰ ਨਹੀਂ ਕੱਢਿਆ, ਘਰੋਂ ਬਾਹਰ ਨਹੀਂ ਕੱਢਿਆ, ਬਲਕਿ ਉਹਨਾਂ ਨੇ ਉਹਦੇ ਆਲੇ ਦੁਆਲੇ ਇੱਕ ਮਾਹੌਲ ਐਸਾ ਬਣਾਇਆ, ਇੱਕ ਬਣਤਰ ਜਿਹੜੀ ਹੈ ਉਹ ਐਸੀ ਬੁਣੀ ਕਿ ਜਿਹਦੇ 'ਚ ਰਾਂਝਾ ਜਿਹੜਾ ਹੈ ਉਸ ਨੇ ਆਪ ਹੀ ਇਹ ਫੈਸਲਾ ਕਰ ਲਿਆ ਕਿ ਉਹ ਹੁਣ ਇਸ ਦੇਸ਼ ਵਿੱਚ ਜਿਹੜਾ ਹੈ ਉਹ ਨਹੀਂ ਰਹੇਗਾ, ਔਰ ਜਿਹੜਾ ਘਰ ਹੈ ਨਾ ਇਹ ਛੱਡ ਜਾਏਗਾ। ਰਾਂਝਾ ਹੁਣ ਜਾਏਗਾ ਕਿਹੜੇ ਪਾਸੇ ਇਹ ਤਾਂ ਸਾਨੂੰ ਅਜੇ ਨਹੀਂ ਪਤਾ, ਲੇਕਿਨ ਇੱਕ ਗੱਲ ਜਿਹੜੀ ਹੈ ਉਹ ਸਾਨੂੰ ਜਿਹੜੀ ਸਾਡੇ ਸਾਹਮਣੇ ਆ ਗਈ ਹੈ ਕਿ ਭਰਜਾਈਆਂ ਅਤੇ ਭਰਾਵਾਂ ਦੀ ਜਿਹੜੀ ਹੈ ਸੀ ਸਕੀਮ, ਉਹ ਸਕੀਮ ਜਿਹੜੀ ਹੈ ਉਹਨਾਂ ਦੀ ਉਹ ਕਾਮਯਾਬ ਹੁੰਦੀ ਜਿਹੜੀ ਹੈ ਨਾ ਸਾਨੂੰ ਵਿਖਾਲੀ ਦਿੰਦੀ ਹੈ। ਔਰ ਪਹਿਲੀ ਦਫਾ ਰਾਂਝਾ ਜਿਹੜਾ ਹੈ ਉਸਨੇ ਇਸ ਗੱਲ ਦਾ ਵਿਖਾਲਾ ਕੀਤਾ ਹੈ ਕਿ ਉਹ ਹੁਣ ਆਪਣੇ ਆਲੇ ਦੁਆਲੇ ਦਾ ਜਿਹੜਾ ਮਾਹੌਲ ਹੈ, ਭਰਜਾਈਆਂ ਦਾ ਅਤੇ ਭਰਾਵਾਂ ਦਾ ਜਿਹੜਾ ਵਰਤਾਰਾ ਹੈ, ਉਸ 'ਤੇ ਉਹਦਾ ਮੁਕੰਮਲ ਵਸਾ ਜਿਹੜਾ ਨਾ ਉਹ ਮੁੱਕ ਗਿਆ ਹੈ। ਔਰ ਉਹਦਾ ਹੁਣ ਮਨ ਅਤੇ ਜੀਅ ਜਿਹੜਾ ਹੈ ਉਹ ਪਿੰਡ ਦੇ ਵਿੱਚ, ਦੇਸ਼ ਦੇ ਵਿੱਚ ਜਿਹੜਾ ਹੈ ਨਹੀਂ ਲੱਗ ਰਿਹਾ। ਸੋ ਉਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੱਡ ਜਾਸਾਂ ਦਾ ਜਿਹੜਾ ਮਤਲਬ ਹੈ ਉਹ ਹੈ ਕਿ ਮੈਂ ਛੱਡ ਦੇਵਾਂਗਾ। ਇੱਥੇ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਵਾਰਿਸ ਸ਼ਾਹ ਨੇ ਕਿਸੇ ਇੱਕ ਖਾਸ ਬੋਲੀ ਜਿਹੜੀ ਹੈ ਉਹਦੀ ਵਰਤੋਂ ਨਹੀਂ ਕੀਤੀ, ਬਲਕਿ ਪੰਜਾਬ ਦੇ ਅੰਦਰ ਜਿੰਨੇ ਵੀ ਲਹਿਜੇ ਬੋਲੇ ਜਾਂਦੇ ਨੇ ਉਹਨਾਂ ਲਹਿਜਿਆਂ ਨੂੰ ਉਹਨਾਂ ਨੇ ਆਪਣੀ ਇਸ ਲਿਖਤ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਕੀਤਾ ਹੈ। ਇਸ 'ਤੇ ਅਸੀਂ ਫਿਰ ਅੱਗੇ ਜਾ ਕੇ ਜ਼ਰਾ ਥੋੜ੍ਹੀ ਜਿਹੀ ਵੇਰਵੇ ਦੇ ਨਾਲ ਗੱਲ ਕਰਾਂਗੇ, ਤਾਂ ਕਿ ਜਿਹੜਾ ਮਸਲਾ ਅੱਜ ਬੋਲੀ ਦਾ ਜਿਹੜਾ ਨਾ ਉਹ ਉੱਠਦਾ ਪਿਆ ਹੈ, ਇਹ ਵਾਰਿਸ ਸ਼ਾਹ ਹੋਰਾਂ ਦੇ ਨੇੜੇ ਇਸ ਦਾ ਜਿਹੜਾ ਹੈ ਨਾ ਕੀ ਮਾਮਲਾ ਹੈ ਔਰ ਇਸ ਦਾ ਜਿਹੜਾ ਨਾ ਕੀ ਹੱਲ ਹੈ। ਲੇਕਿਨ ਬਹਰਹਾਲ ਰਾਂਝੇ ਨੇ ਜਿਹੜਾ ਹੈ ਉਹ ਆਪਣੀ ਜਿਹੜਾ ਇਰਾਦਾ ਹੈ ਉਸ ਇਰਾਦੇ ਦਾ ਜਿਹੜਾ ਹੈ ਨਾ ਉਹ ਵਿਖਾਲਾ ਜਿਹੜਾ ਹੈ ਉਹ ਕਰਤਾ ਹੈ। ਔਰ ਕਿਉਂ ਕੀਤਾ ਹੈ ਉਹਦਾ ਉਸਨੇ ਕਾਰਨ ਜਿਹੜਾ ਹੈ ਉਹ ਵੀ ਦੱਸਿਆ ਹੈ। ਦਿਨ ਰਾਤ ਤੂੰ ਜ਼ੁਲਮ 'ਤੇ ਲੱਕ ਬੱਧਣਾ ਹੁੰਦਾ ਕਿ ਮੁਸਲਸਲ ਇੱਕ ਕੰਮ ਨੂੰ ਜਿਹੜਾ ਹੈ ਕਰ ਜਾਣਾ ਔਰ ਉਸ ਕੰਮ ਦੇ ਜਿਹੜਾ ਨਾ ਪਿੱਛੇ ਪੈ ਜਾਣਾ। ਤੋ ਰਾਂਝਾ ਜਿਹੜਾ ਭਰਜਾਈਆਂ ਨੂੰ ਕਹਿ ਰਿਹਾ ਕਿ ਤੁਸੀਂ ਜਿਹੜਾ ਨਾ ਦਿਨ ਰਾਤ ਜਿਹੜਾ ਨਾ ਜ਼ੁਲਮ ਦਾ ਜਿਹੜਾ ਨਾ ਵਰਤਾਰਾ ਮੇਰੇ ਨਾਲ ਜਿਹੜਾ ਰੱਖਿਆ ਹੋਇਆ ਹੈ। ਸੋ ਇੱਥੇ ਰਾਂਝੇ ਨੇ ਜ਼ੁਲਮ ਦੀ ਗੱਲ ਕੀਤੀ ਹੈ, ਉੱਥੇ ਉਹਦੇ ਵਿੱਚ ਹਰ ਵਨ ਦਾ ਜਿਹੜਾ ਜ਼ੁਲਮ ਹੈ ਉਹ ਸ਼ਾਮਲ ਹੈ। ਨਿਰੇ ਭੋਏ ਨੂੰ ਖੋਣ ਦੀ ਜਿਹੜੀ ਗੱਲ ਹੈ ਉਹ ਨਹੀਂ ਹੈ, ਬਲਕਿ ਰਾਂਝੇ ਦੀ ਜਿਹੜੀ ਹਸਤੀ ਹੈ, ਰਾਂਝੇ ਦੀ ਜਿਹੜੀ ਖੁਦੀ ਹੈ, ਉਸ ਨੂੰ ਵੀ ਉਹਨਾਂ ਨੇ ਚਰਕੇ ਲਾਉਣ ਦੀ ਜਿਹੜੀ ਹੈ ਯਤਨ ਕੀਤਾ ਹੈ ਔਰ ਉਸ ਨੂੰ ਅੰਦਰੋਂ ਜਿਹੜਾ ਹੈ ਨਾ ਉਹ ਲੂਹਿਆ ਹੈ। ਔਰ ਉਸ ਦੇ ਖਿਲਾਫ ਉਹਨਾਂ ਨੇ ਜਿਹੜਾ ਨਾ ਆਪਣੇ ਵੱਲੋਂ ਇਹ ਚਾਰਾ ਕੀਤਾ ਹੈ ਕਿ ਸਮਾਜ ਦੇ ਵਿੱਚ ਉਹਦਾ ਕੋਈ ਆਦਰ ਨਾ ਹੋਵੇ, ਉਹਦਾ ਕੋਈ ਸਤਿਕਾਰ ਨਾ ਹੋਵੇ, ਉਹਦਾ ਕੋਈ ਜਿਹੜਾ ਹੈ ਇਹਤਰਾਮ ਜਿਹੜਾ ਹੈ ਉਹ ਨਾ ਹੋਵੇ। ਸੋ ਰਾਂਝਾ ਜਿਹੜਾ ਹੈ ਉਸ ਸਾਰੇ ਮਾਮਲੇ ਨੂੰ ਸਮਝ ਰਿਹਾ ਹੈ, ਭਾਵੇਂ ਉਹਨਾਂ ਦੇ ਸਾਹਮਣੇ ਹੁਣ ਉਹ ਕਮਜ਼ੋਰ ਹੈ, ਉਹਦੇ ਕੋਲ ਉਹ ਤਾਕਤ ਨਹੀਂ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਉਹ ਸਭ ਕੁਝ ਨਾ ਹੋਣਾ ਹੀ ਅਸਲ ਦੇ ਵਿੱਚ ਉਹਦੀ ਜਿਹੜੀ ਹੈ ਨਾ ਇਹ ਤਾਕਤ ਹੈ। ਇਹ ਕਿਵੇਂ ਹੈ ਇਹ ਅਸੀਂ ਅੱਗੇ ਜਾ ਕੇ ਜਿਹੜਾ ਹੈ ਨਾ ਇਹ ਗੱਲ ਕਰਾਂਗੇ। ਲੇਕਿਨ ਇੱਥੇ ਹਾਲ ਦੀ ਘੜੀ ਅਸੀਂ ਜਿਸ ਜਗ੍ਹਾ 'ਤੇ ਖੜ੍ਹੇ ਹਾਂ ਉੱਥੇ ਰਾਂਝਾ ਅਤੇ ਉਹਦੀਆਂ ਜਿਹੜੀਆਂ ਭਰਜਾਈਆਂ ਨੇ ਉਹਨਾਂ ਦੇ ਵਿਚਕਾਰ ਮੂੰਹ ਮਾਰੀ ਜਿਹੜੀ ਹੈ ਉਹ ਹੋ ਰਹੀ ਹੈ। ਔਰ ਉਹਨਾਂ ਨੇ ਜਿਹੜੀ ਆਪਣਾ ਸਕੀਮ ਬਣਾਈ ਹੋਈ ਹੈ, ਪਹਿਲੀ ਦਫਾ ਉਹਨਾਂ ਨੇ ਰਾਂਝੇ ਦੇ ਮੂੰਹੋਂ ਜਿਹੜਾ ਹੈ ਆਪਣੀ ਉਹ ਸਕੀਮ ਨੂੰ ਕਾਮਯਾਬ ਹੁੰਦਿਆਂ ਜਿਹੜਾ ਹੈ ਉਹ ਦੇਖਿਆ ਹੈ। ਪਰ ਰਾਂਝਾ ਉਹਨਾਂ ਨੂੰ ਕੀ ਕਹਿ ਰਿਹਾ ਹੈ ਕਿ ਦਿਨ ਰਾਤ ਤੋਂ ਜ਼ੁਲਮ 'ਤੇ ਲੱਕ ਬੰਦਾ ਮੁੜੀ, ਯਾਨੀ ਕਿ ਬਾਜ਼ ਆ ਜਾ, ਖਬਰਦਾਰ, ਮੁੜੀ ਰੂਪ ਸਿੰਗਾਰੀਏ ਵਾਸਤਾ ਹੀ, ਇਹ ਜਿਹੜਾ ਤੂੰ ਰੂਪ ਦਾ ਸਿੰਗਾਰ ਕਰਕੇ ਜਿਹੜਾ ਹੈ ਇਹਦੇ ਨਾਲ ਜਿਹੜਾ ਲੁੱਟ ਪਲੁੱਟ ਰਹੀ ਹੈ, ਇਹਦੇ ਨਾਲ ਜਿਹੜਾ ਹੈ ਸਿੰਗਾਰ ਕਰਕੇ ਜਿਹੜੇ ਮਚਲਦੇ ਹੋਏ ਦਿਲ ਨੇ ਉਹਨਾਂ ਉੱਤੇ ਜਿਹੜਾ ਤੂੰ ਵਾਰ ਕਰ ਰਹੀ ਹੈ। ਮਸਲਨ ਕਿ ਰਾਂਝੇ ਨੇ ਉਹਨਾਂ ਦੇ ਕਰੈਕਟਰ ਨੂੰ ਵੀ ਜਿਹੜਾ ਹੈ ਉਹ ਖੋਲ੍ਹ ਕੇ ਬਿਆਨ, ਜਿਸ ਤਰ੍ਹਾਂ ਉਹ ਰਾਂਝੇ 'ਤੇ ਜਿਹੜਾ ਨਾ ਉਹਨਾਂ ਨੇ ਲਿੰਬਲ ਲਾਏ ਸਨ ਕਿ ਤੇਰੇ 'ਤੇ ਮੁਟਿਆਰਾਂ ਜਿਹੜੀਆਂ ਨੇ ਉਹ ਡੁੱਲਦੀਆਂ ਨੇ, ਤੇਰੀ ਵਜ੍ਹਾ ਤੋਂ ਜਿਹੜਾ ਨਾ ਉਹ ਤਰਿੰਜਣਾਂ ਦੇ ਵਿੱਚ ਅਤੇ ਪਣਘਟਾਂ ਦੇ ਉੱਤੇ ਜਿਹੜਾ ਹੈ ਉਹ ਗੱਲ ਹੁੰਦੀ ਹੈ ਅਤੇ ਇਹਦੇ ਨਾਲ ਸਾਡੀ ਜਿਹੜੀ ਹੈ ਉਹ ਬਦਨਾਮੀ ਹੁੰਦਾ ਹੈ। ਲੇਕਿਨ ਇੱਥੇ ਰਾਂਝੇ ਨੇ ਵੀ ਜਿਹੜਾ ਹੈ ਬਿਲਕੁਲ ਇਹ ਬਿਆਨ ਕਿ ਮੁੜੀ ਰੂਪ ਸਿੰਗਾਰੀਏ ਵਾਸਤਾ ਹੀ, ਕਿ ਇਹ ਜਿਹੜਾ ਰੂਪ ਸਿੰਗਾਰ ਜਿਹੜਾ ਹੈ ਇਹ ਲੋਕਾਂ ਨੂੰ ਮੁਤਾਸਰ ਕਰਨ ਲਈ ਹੁੰਦਾ ਹੈ, ਆਪਣੀ ਸ਼ਖਸੀਅਤ, ਆਪਣੀ ਪਰਸਨੈਲਿਟੀ ਨੂੰ ਡੋਮੀਨੇਟ ਕਰਨ ਲਈ ਜਿਹੜਾ ਹੈ ਹੁੰਦਾ ਹੈ। ਔਰ ਇਸ ਦਾ ਜਿਹੜਾ ਮਕਸਦ ਹੁੰਦਾ ਹੈਗਾ ਕਿ ਦੂਜਿਆਂ ਦੀ ਜਿਹੜੀ ਖਿੱਚ ਹੈ, ਦੂਜਿਆਂ ਦੀ ਜਿਹੜਾ ਮਨ ਹੈ ਉਸ ਨੂੰ ਟੁੰਬਿਆ ਜਾਏ, ਉਸ ਦੇ ਵਿੱਚ ਜਿਹੜਾ ਨਾ ਆਪਣੇ ਲਈ ਖਿੱਚ ਜਿਹੜੀ ਹੈ
ਉਹ ਪੈਦਾ ਕੀਤੀ ਜਾਵੇ ਔਰ ਉਸ ਸ਼ਖਸੀਅਤ ਦੇ ਬਾਰੇ ਜਿਹੜਾ ਹੈ ਜਿਨ੍ਹਾਂ ਨੂੰ ਟੁੰਬਣਾ ਚਾਹੁੰਦਾ ਹੈ ਉਹਦੇ ਬਾਰੇ ਉਸ ਜਿਹੜੀ ਢਾਣੀ ਹੈ ਉਹਦੇ ਵਿੱਚ ਜਿਹੜੀ ਹੈ ਨਾ ਗੱਲਬਾਤ ਉਹਦੇ ਬਾਰੇ ਚੜੇ ਉਹਦੇ ਬਾਰੇ ਚਰਚਾ ਜਿਹੜੀ ਹੈ ਉਹ ਹੋਵੇ। ਤਾਂ ਔਰਤ ਜਦੋਂ ਹਾਰ ਸ਼ਿੰਗਾਰ ਕਰਦੀ ਹੈ ਤੇ ਉਹਦਾ ਜਿਹੜਾ ਉਚੇਚ ਜਿਹੜਾ ਟੀਚਾ ਹੁੰਦਾ ਹੈ ਉਹ ਮਰਦਾਂ ਨੂੰ ਮੋਹਣਾ ਹੁੰਦਾ ਹੈ, ਮਰਦਾਂ ਨੂੰ ਜਿਹੜਾ ਹੈ ਉਹ ਟੁੰਬਣਾ ਹੁੰਦਾ ਹੈ। ਤਾਂ ਰਾਂਝਾ ਜਿਹੜਾ ਇੱਥੇ ਗੱਲ ਕਰ ਰਿਹਾ ਉਹ ਵੀ ਇਹੀ ਗੱਲ ਕਰ ਰਿਹਾ ਹੈ ਕਿ ਮੁੜੀ ਰੂਪ ਸਿੰਗਾਰੀਏ ਨਾਲ ਹੁਸਨ ਗੁਮਾਨ ਦੇ ਫਿਰੇ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਹੀ। ਔਰ ਉਸਨੇ ਕਿਹਾ ਕਿ ਜਿਹੜਾ ਤੂੰ ਹੁਸਨ ਹੈ ਨਾ ਇਹਦਾ ਤੈਨੂੰ ਗੁਮਾਨ ਹੈ, ਪਰ ਇਹ ਜਿਹੜਾ ਹੁਸਨ ਹੈ, ਇਹ ਜਿਹੜੀ ਦੌਲਤ ਹੈ, ਇਹ ਸਦਾ ਜਿਹੜਾ ਹੈ ਨਹੀਂ ਰਹਿੰਦੇ, ਇਹਨਾਂ ਨੂੰ ਜਿਹੜਾ ਹੈ ਜਿਹੜਾ ਨਾ ਜ਼ਵਾਲ ਹੁੰਦਾ ਹੈ। ਨਾਲ ਗੁਮਾਨ ਦਾ ਜਿਹੜਾ ਉਹਨੇ ਲਫ਼ਜ਼ ਰਾਂਝੇ ਨੇ ਜਿਹੜਾ ਵਰਤਿਆ ਹੈ ਨਾ ਕਿ ਸ਼ਾਇਦ ਤੈਨੂੰ ਇਹ ਗੁਮਾਨ ਹੈਗਾ ਕਿ ਇਹ ਵੇਲਾ, ਇਹ ਵਕਤ, ਇਹ ਹਾਲਾਤ, ਇਹ ਹੁਸਨ, ਇਹ ਜਵਾਨੀ ਜਿਹੜੀ ਹੈ ਇਹ ਸਦਾ ਕਾਇਮ ਰਹੇਗੀ, ਪਰ ਇਹ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ, ਕਿਉਂਕਿ ਪੂਰੀ ਕਾਇਨਾਤ ਜਿਹੜੀ ਹੈ ਉਹਦੇ ਵਿੱਚ ਵਧਾਰਾ ਹੋ ਰਿਹਾ ਹੈ, ਐਵੋਲੂਸ਼ਨ ਹੋ ਰਿਹਾ ਹੈ, ਉਹ ਅੱਗੇ ਨੂੰ ਵੱਧ ਰਹੀ ਹੈ। ਅਸੀਂ ਅੱਜ ਤੋਂ 10, 20, 25 ਸਾਲ ਪਹਿਲੇ ਜੋ ਹੈ ਸਾਂ, ਅੱਜ ਉਹ ਅਸੀਂ ਨਹੀਂ ਹੈਗੀ। ਜੋ ਸਾਡੇ ਹੱਡ ਪੈਰ ਸਨ, ਜੋ ਸਾਡਾ ਰੂਪ ਸੀ, ਜੋ ਸਾਡੀ ਸ਼ਕਲ ਸੀ, ਉਹ ਅੱਜ ਨਹੀਂ ਰਹੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇੰਜ ਦੀ ਵੀ ਨਹੀਂ ਰਹਿਣੀ ਜਿੰਜ ਦੀ ਜਿਹੜੀ ਹੈ ਨਾ ਇਹ ਹੋਣ ਹੈ। ਲੇਕਿਨ ਇਹ ਹੁੰਦਾ ਕਿ ਬੰਦਾ ਜਿਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਹੈ ਤੇ ਉਹਨੂੰ ਇਹ ਗੁਮਾਨ ਜਿਹਾ ਹੋ ਜਾਂਦਾ ਹੈ ਕਿ ਸ਼ਾਇਦ ਇਹ ਜਿਹੜੇ ਹੈ ਆਪਣਾ ਹਾਲਾਤ ਨੇ ਇਹ ਇੰਜ ਦੇ ਹੀ ਰਹਿਣਗੇ, ਇਹ ਜਿਹੜਾ ਮੇਰਾ ਟੌਰ ਟੱਪਾ ਹੈ, ਇਹ ਜਿਹੜਾ ਮੇਰਾ ਰੂਪ ਰੰਗ ਹੈ, ਬਲਕਿ ਆਪਣੇ ਉਸ ਰੂਪ ਰੰਗ ਨੂੰ ਉਹ ਆਪਣੀ ਕੋਸ਼ਿਸ਼ਾਂ ਦੇ ਨਾਲ ਸਜਾਉਂਦਾ ਬਣਾਉਂਦਾ ਵੀ ਹੈ। ਪਰ ਇਹ ਗੱਲ ਜਿਹੜੀ ਹੈ ਨਾ ਬਿਲਕੁਲ ਅਜ਼ਮਾਈ ਹੋਈ ਹੈ ਔਰ ਸਾਡੇ ਰੋਜ਼ ਵਰਤਾਰੇ ਦੇ ਵਿੱਚ ਹੈ ਕਿ ਇਹ ਸ਼ੈਵਾਂ ਜਿਹੜੀਆਂ ਨੇ ਇਹਨਾਂ ਦੇ ਅੰਦਰ ਜਿਹੜੀ ਤਬਦੀਲੀ ਹੈ ਉਹ ਹੁੰਦੀ ਰਹਿੰਦੀ ਹੈ। ਫਿਰ ਇੱਕ ਖਾਸ ਵੇਲੇ 'ਚ ਆ ਕੇ ਉਹ ਤਬਦੀਲੀ ਜਿਹੜੀ ਹੈ ਇੱਕ ਹੋਰ ਕੈਫੀਅਤ ਦੇ ਵਿੱਚ ਜਿਹੜਾ ਹੈ ਉਹ ਤਬਦੀਲ ਜਿਹੜੀ ਹੋ ਜਾਂਦੀ ਹੈ। ਮਸਲਨ ਕਿ ਜਿਹੜੀ ਸਾਡਾ ਬਾਲਪੁਣਾ ਹੈ, ਬਾਲਪੁਣੇ ਦੇ ਵਿੱਚ ਜਿਹੜਾ ਹੈ ਉਹ ਤਬਦੀਲੀ ਹੁੰਦੀ ਰਹਿੰਦੀ ਹੈ। ਇੱਕ ਵੇਲੇ ਦੇ ਵਿੱਚ ਆ ਕੇ ਅਸੀਂ ਜਿਹੜਾ ਨਾ ਉਹ ਜਵਾਨ ਹੋ ਜਾਣੇ ਆ, ਯੰਗ ਹੋ ਜਾਣੇ ਆ, ਲੇਕਿਨ ਉਹ ਫਿਰ ਉਹ ਜਿਹੜੀ ਜਵਾਨੀ ਹੈ ਉਹਦੇ ਅੰਦਰ ਜਿਹੜੀ ਹੈ ਤਬਦੀਲੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਔਰ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਤਬਦੀਲੀ ਨਹੀਂ ਹੋ ਰਹੀ। ਲੇਕਿਨ ਇਹ ਖਾਸ ਵੇਲੇ 'ਚ ਆ ਕੇ ਸਾਨੂੰ ਪਤਾ ਲੱਗਦਾ ਕਿ ਅਸੀਂ ਤਾਂ ਬੁੱਢੇ ਹੋ ਗਏ ਹਾਂ। ਲੋਕ ਜਿਹੜੇ ਨੇ ਹੁਣ ਉਹ ਦੱਸਣ ਲੱਗ ਪੈਂਦੇ ਨੇ ਕਿ ਜਨਾਬ ਤੁਸੀਂ ਹੁਣ ਪਹਿਲੇ ਵਰਗੇ ਨਹੀਂ ਰਹੇ, ਪਹਿਲੇ ਵਰਗੀ ਤੁਹਾਡੇ 'ਚ ਹਿੰਮਤ ਨਹੀਂ ਰਹੀ, ਪਹਿਲੇ ਵਰਗਾ ਤੁਹਾਡਾ ਰੰਗ ਰੂਪ ਨਹੀਂ ਰਿਹਾ, ਤੁਸੀਂ ਕਮਜ਼ੋਰ ਹੋ ਗਏ ਹੋ, ਤੁਸੀਂ ਢਿੱਲੇ ਪੈ ਗਏ ਹੋ। ਤਾਂ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਆਪ ਵੀ ਮਹਿਸੂਸ ਹੋਣ ਲੱਗਦੀਆਂ, ਉਦੋਂ ਉਹਨੂੰ ਫਿਰ ਪਤਾ ਲੱਗਦਾ ਹੈ, ਉਦੋਂ ਫਿਰ ਉਹ ਪਛਤਾਵੇ ਦਾ ਇਜ਼ਹਾਰ ਕਰਦਾ ਹੈ ਕਿ ਉਸ ਵੇਲੇ ਦੇ ਵਿੱਚ ਮੈਂ ਜਿਹੜੇ ਕੰਮ ਮੈਨੂੰ ਕਰਨੇ ਚਾਹੀਦੇ ਸਨ ਉਹ ਮੈਂ ਨਹੀਂ ਕੀਤੇ। ਹੁਣ ਭਰਜਾਈਆਂ ਜਿਹੜੀਆਂ ਨੇ ਰਾਂਝੇ ਦੇ ਨਾਲ ਜੋ ਕਰ ਰਹੀਆਂ ਨੇ, ਆਖੀਰਲੀ ਉਮਰ 'ਚ ਜਾ ਕੇ ਜਦੋਂ ਮੌਤ ਜਿਹੜੀ ਇਹਨਾਂ ਸਾਹਮਣੇ ਹੋਏਗੀ, ਹੱਡ ਪੈਰ ਜਿਹੜੇ ਨੇ ਉਹ ਜਵਾਬ ਦੇ ਚੁੱਕੇ ਹੋਣਗੇ ਔਰ ਰੂਪ ਰੰਗ ਵੀ ਜਿਹੜਾ ਹੈ ਇੰਜ ਦਾ ਨਹੀਂ ਹੋਏਗਾ, ਤੇ ਫਿਰ ਉਹ ਵੀ ਜਿਹੜਾ ਹੈ ਨਾ ਝੁਰਨਗੀਆਂ ਤੇ ਜ਼ਰੂਰ, ਔਰ ਝੁਰਦੇ ਨੇ ਬੰਦੇ ਜਿਹੜੇ ਹੈ ਵਿਲਾ ਕੇ, ਕਿਉਂਕਿ ਬੰਦਾ ਬੇਲਾਹਰ ਜਿਹੜਾ ਨਾ ਇਹਦੇ ਅੰਦਰ ਦਿਮਾਗ ਹੈ, ਸੋਚਦਾ ਹੈ, ਤੇ ਫਿਰ ਵੇਲਾ ਜਿਸ ਵੇਲੇ ਬਣ ਜਾਂਦਾ ਹੈ ਔਰ ਉਹ ਕਮਜ਼ੋਰੀ ਆ ਜਾਂਦੀ ਹੈ। ਕਮਜ਼ੋਰੀ ਜਿਸ ਵੇਲੇ ਆ ਜਾਂਦੀ ਹੈ ਤੇ ਉਹ ਜਿਹੜੇ ਗੁਮਾਨ ਹੁੰਦੇ ਨੇ ਉਹ ਨਿਕਲ ਜਾਂਦੇ ਨੇ, ਉਹ ਹੰਕਾਰ ਜਿਹੜੇ ਹੁੰਦੇ ਨੇ ਉਹ ਨਿਕਲ ਜਾਂਦੇ ਨੇ। ਤੇ ਹੁਣ ਬੰਦਾ ਬੰਦਿਆਂ ਦੀ ਤਰ੍ਹਾਂ ਜਿਹੜਾ ਹੈ ਉਹ ਫਿਰ ਜਿਸ ਵੇਲੇ ਸੋਚਣਾ ਸ਼ੁਰੂ ਕਰਦਾ ਤੇ ਫਿਰ ਉਹ ਕਹਿੰਦਾ ਹੈ ਕਿ ਫਲਾਂ ਵੇਲੇ ਦੇ ਵਿੱਚ ਮੈਂ ਇਹ ਗਲਤੀ ਕੀਤੀ ਸੀ, ਫਲਾਂ ਵੇਲੇ ਦੇ ਵਿੱਚ ਮੇਰੇ ਕੋਲ ਇਹ ਜਿਹੜਾ ਨਾ ਭੈੜ ਜਿਹੜਾ ਸੀ ਨਾ ਉਹ ਹੋਇਆ ਹੈ। ਤੋ ਰਾਂਝਾ ਜਿਹੜਾ ਹੈ ਉਹ ਕਹਿ ਰਿਹਾ ਮੁੜੀ ਯਾਨੀ ਕਿ ਖਬਰਦਾਰ, ਸਮਝ ਜਾ, ਠਹਿਰ ਜਾ, ਜੋ ਤੁਸੀਂ ਕਰ ਰਹੀਆਂ ਹੋ ਇਹ ਗਲਤ ਹੈ, ਇਹ ਤੁਹਾਨੂੰ ਅੱਗੇ ਜਾ ਕੇ ਜਿਹੜਾ ਹੈ ਇਹਦੇ ਜਿਹੜੇ ਨੇ ਨਾ ਸਿੱਟੇ ਜਿਹੜੇ ਨੇ ਉਹ ਭੈੜੇ ਜਿਹੜੇ ਨੇ ਨਾ ਉਹ ਪੈਣਗੇ। ਸੋ ਲਿਹਾਜ਼ਾ ਜਿਹੜਾ ਗੁਮਾਨ ਤੁਹਾਡੇ ਦੇ ਅੰਦਰ ਹੈਗਾ ਨਾ ਕਿ ਇਹ ਜੋ ਤੁਸੀਂ ਕਰ ਲਿਆ ਬੜੀ ਚਲਾਕੀ ਦੇ ਨਾਲ, ਤੇ ਇਹ ਜਿਹੜਾ ਨਾ ਇਸ ਤਰ੍ਹਾਂ ਹੀ ਕਾਇਮ ਰਹੇਗਾ, ਇਹ ਇੰਜ ਜਿਹੜਾ ਹੈ ਨਹੀਂ ਰਹਿਣਾ, ਕਿਉਂਕਿ ਫਿਰ ਤਾਂ ਇੱਥੇ ਤੁਹਾਡੇ ਤੋਂ ਵੱਧ ਚਲਾਕ ਲੋਕ ਜਿਹੜੇ ਨੇ, ਤਾਕਤਵਰ ਲੋਕ ਜਿਹੜੇ ਨੇ, ਉਹਨਾਂ ਦੀ ਵੀ ਨਜ਼ਰ ਜਿਹੜੀ ਹੈ ਨਾ ਤੁਹਾਡੇ ਉੱਤੇ ਹੈਗੀ ਆ। ਸੋ ਇਹ ਜਿਹੜਾ ਕਬਜ਼ਾਗਿਰੀ ਦਾ ਨਿਜ਼ਾਮ ਹੈ ਇਹਦੇ ਵਿੱਚ ਇੱਕ ਜਿਹੜਾ ਬੰਦਾ ਕਬਜ਼ਾ ਕਰ ਰਿਹਾ ਹੁੰਦਾ ਉਹਦੇ ਉੱਤੇ ਬੈਠਾ ਇੱਕ ਬੰਦਾ ਜਿਹੜਾ ਹੈ ਉਹ ਉਸ ਦੇ ਉੱਤੇ ਕਬਜ਼ਾ ਕਰਨ ਦੀ ਜਿਹੜਾ ਨਾ ਉਹ ਸੋਚ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਮੁਲਕ ਦੇ ਵਿੱਚ ਜਿਹੜਾ ਇੱਕ ਢਾਣੀ ਜਿਹੜੀ ਹੈ ਦੂਸਰੀ ਢਾਣੀ ਨੂੰ ਜਿਹੜੀ ਨਾ ਦਬਾ ਕੇ ਰੱਖਦੀ ਹੈ, ਇਸ ਤਰ੍ਹਾਂ ਜਿਹੜਾ ਨਾ ਜਗਤ ਪੱਧਰ ਦੇ ਉੱਤੇ ਜਿਹੜੀਆਂ ਵੱਡੇ ਚੌਧਰੀ ਨੇ ਉਹ ਇਹਨਾਂ ਮੁਲਕਾਂ ਨੂੰ ਜਿਹੜਾ ਹੈ ਦਬਾ ਕੇ ਰੱਖਦੇ ਨੇ ਔਰ ਇਹਨਾਂ ਦਾ ਜਿਹੜਾ ਇਸਤਸਾਲ ਹੈ ਉਹ ਜਿਹੜਾ ਹੈ ਉਹ ਕਰਦੇ ਨੇ। ਤੋ ਇਸ ਤਰ੍ਹਾਂ ਇਸ ਜਿਹੜਾ ਇਸਤਸਾਲ ਦਾ ਸਿਲਸਿਲਾ ਹੈ ਇਹ ਜਿਹੜਾ ਨਾ ਇਹ ਜਾਰੀ ਰਹਿੰਦਾ ਹੈ। ਇਸੇ ਹੀ ਪੱਖ ਦੇ ਵਿੱਚ ਜਿਹੜਾ ਰਾਂਝਾ ਨਾ ਉਹ ਕਹਿ ਰਿਹਾ ਕਿ ਕੋਈ ਹੋਰ ਤਾਕਤਵਰ ਆ ਕੇ ਤੁਹਾਡੀ ਜਿਹੜੀ ਇਹ ਤਾਕਤ ਹੈ ਉਹਦੇ ਮੁਕਾਬਲੇ ਦੇ ਚੂੰਕਿ ਥੋੜ੍ਹੀ ਹੋਣੀ ਹੈ, ਇਸ ਲਈ ਉਹ ਤੁਹਾਨੂੰ ਜਿਹੜਾ ਨਾ ਦਬਾ ਲੇਗਾ। ਇਹ ਮਾਮਲਾ ਜਿਹੜਾ ਹੈ
ਹੁਣ ਜਿਸ ਤਰ੍ਹਾਂ ਤੁਸੀਂ ਅੱਡੀ ਚੁੱਕ ਕੇ ਗੱਲਾਂ ਕਰ ਰਹੀਆਂ ਹੋ, ਇਹ ਗੱਲਾਂ ਕਰਨ ਦੇ ਤੁਸੀਂ ਕਾਬਲ ਜਿਹੜਾ ਹੈ ਨਾਲ ਹੁਸਨ ਗੁਮਾਨ ਦੇ ਫਿਰੇ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਹੀ। ਇੱਥੇ ਹੁਣ ਉਹਨੇ ਕਿਹਾ ਕਿ ਤੂੰ ਇਸ ਗੱਲ ਨੂੰ ਸਮਝ ਕਿਸ ਤਰ੍ਹਾਂ ਜੋ ਤੇਰੇ ਆਲੇ ਦੁਆਲੇ ਹੋ ਰਿਹਾ ਹੈ। ਉਹਦੇ ਲਈ ਕੋਈ ਕਿਤਾਬ ਪੜ੍ਹਨ ਦੀ ਜਿਹੜੀ ਹੈ ਨਾ ਲੋੜ ਨਹੀਂ ਹੈਗੀ, ਕਿਸੇ ਸਕੂਲ ਜਾਣ ਦੀ ਵੀ ਜਿਹੜੀ ਹੈ ਨਾ ਉਹਦੀ ਲੋੜ ਨਹੀਂ ਪੈਂਦੀ। ਉਹ ਸਿਰਫ ਜਿਹੜਾ ਹੈ ਡਿਸਕਸ ਕਰਨ ਦੀ ਲੋੜ ਪੈਂਦੀ ਹੈ, ਔਰ ਉਹ ਡਿਸਕਸ ਜਿਹੜਾ ਹੈ ਉਹ ਤਰਿੰਜਣਾਂ ਦੇ ਵਿੱਚ ਵੀ ਹੋ ਸਕਦੀ ਹੈ, ਪਣਘਟਾਂ ਦੇ ਉੱਤੇ ਵੀ ਹੋ ਸਕਦੀ ਹੈ। ਜਿੱਥੇ ਲੋਕ ਸਬੱਬੀ ਇਕੱਠੇ ਹੋਣ ਉੱਥੇ ਵੀ ਜਿਹੜਾ ਹੈ ਇਹ ਗੱਲ ਜਿਹੜੀ ਹੈ ਇਹ ਹੋ ਸਕਦੀ ਹੈ। ਮਸਤ ਹੰਕਾਰ, ਹੁਣ ਜ਼ਾਹਰ ਜਿਸ ਵੇਲੇ ਦੌਲਤ ਆਉਂਦੀ ਬੰਦੇ ਕੋਲ, ਬੰਦੇ ਦੇ ਵਸਾਇਲ ਦੇ ਵਿੱਚ ਇਜ਼ਾਫਾ ਹੁੰਦਾ ਹੈ, ਉਹ ਵਸਾਇਲ ਜਿਹੜੇ ਕਿ ਦੌਲਤ ਪੈਦਾ ਕਰਦੇ ਨੇ, ਉਹਦੇ ਤੱਤ ਦੇ ਵਿੱਚ ਜਿਹੜਾ ਬੰਦਾ ਜਿਹੜਾ ਹੈ ਨਾ ਉਹ ਹੰਕਾਰਿਆ ਵੀ ਜਾਂਦਾ, ਔਰ ਹੰਕਾਰਿਆ ਕਿਉਂ ਜਾਂਦਾ ਕਿ ਉਹ ਮਸਤੀ ਦੇ ਵਿੱਚ ਆ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਉਹਦੀਆਂ ਜਿਹੜੀਆਂ ਸੋਚਣ ਸਮਝਣ ਦੀਆਂ ਯੋਗਤਾਵਾਂ ਨੇ ਨਾ, ਉਹਨਾਂ ਦੇ ਅੰਦਰ ਜਿਹੜਾ ਹੈ ਉਹ ਡਿਸਆਰਡਰ ਹੋ ਜਾਂਦੀਆਂ ਨੇ, ਔਰ ਆਪਣੀ ਜਗ੍ਹਾ 'ਤੇ ਖਲੋਤੀਆਂ ਹੋਈਆਂ ਨਹੀਂ ਰਹਿੰਦੀਆਂ। ਜਿਸ ਵੇਲੇ ਆਪਣੀ ਜਗ੍ਹਾ 'ਤੇ ਉਹ ਖਲੋਤੀਆਂ ਹੋਈਆਂ ਰਹਿੰਦਾ ਸੀ, ਉਹਨੂੰ ਜਿਹੜਾ ਹੈ ਨਾ ਉਹ ਮਸਤੀ ਦਾ ਜਿਹੜਾ ਹੈ ਉਹ ਨਾਂ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕੋਈ ਆਦਮੀ ਕੋਈ ਨਸ਼ਾ ਕਰਕੇ ਜਿਹੜਾ ਹੈ ਉਹਦੀ ਜਿਹੜੀ ਅਕਲ ਹੈ ਉਹ ਜਿਹੜੀ ਹੈ ਨਾ ਉਹ ਨੋਰਮਲ ਨਹੀਂ ਹੁੰਦੀ, ਬੰਦਾ ਉਸ ਵੇਲੇ ਨੋਰਮਲ ਨਹੀਂ ਰਹਿੰਦਾ। ਸੋ ਜਿਸ ਵੇਲੇ ਇਹ ਦੌਲਤ ਆਉਂਦੀ ਹੈ, ਇਲਮ ਦਾ ਵੀ ਇੱਕ ਨਸ਼ਾ ਹੁੰਦਾ, ਦੌਲਤ ਦਾ ਵੀ ਇੱਕ ਨਸ਼ਾ ਹੁੰਦਾ, ਸ਼ੋਹਰਤ ਦਾ ਵੀ ਇੱਕ ਨਸ਼ਾ ਹੁੰਦਾ, ਹੁਸਨ ਦਾ ਵੀ ਇੱਕ ਜਿਹੜਾ ਹੈ ਉਹ ਨਸ਼ਾ ਹੁੰਦਾ ਹੈ। ਸੋ ਜਿੱਥੇ ਇੰਨੇ ਸਾਰੇ ਨਸ਼ੇ ਜਿਹੜੇ ਨੇ ਉਹ ਪੈਦਾ ਹੋ ਜਾਣ, ਉੱਥੇ ਆਦਮੀ ਜਿਹੜਾ ਹੈ ਉਹ ਕੈਂਡੇ ਦੇ ਵਿੱਚ ਨਹੀਂ ਰਹਿੰਦਾ, ਉਹ ਕਾਬੂ ਦੇ ਵਿੱਚ ਨਹੀਂ ਰਹਿੰਦਾ, ਉਹ ਬੇਕਾਬੂ ਜਿਹਾ ਹੋ ਜਾਂਦਾ। ਉਹ ਬੇਕਾਬੂ ਹੋਣ ਦੀ ਜਿਹੜੀ ਹਾਲਤ ਹੈ ਉਹਨੇ ਜਿਹੜਾ ਹੈ ਨਾ ਮਸਤ ਕਿਹਾ, ਔਰ ਇਸ ਮਸਤੀ ਦੇ ਵਿੱਚ ਆ ਕੇ ਉਹ ਹੰਕਾਰਿਆ ਜਾਂਦਾ। ਮਗਰੂਰ ਤਕੱਬਰ ਜਿਹੜਾ ਹੈ ਉਹ ਕਿਸੇ ਨੂੰ ਬੀਏ ਨਹੀਂ ਪਾਉਂਦਾ, ਕਿਸੇ ਨੂੰ ਕੁਛ ਨਹੀਂ ਜਿਹੜਾ ਹੈ ਉਹ ਸਮਝਦਾ ਕਿ ਇਸ ਜੱਗ ਦੇ ਉੱਤੇ ਜਿਹੜਾ ਨਾ ਮੈਂ ਹੀ ਖੁਦਾ ਵਾਂ, ਮੈਂ ਹੀ ਭਗਵਾਨ ਹਾਂ, ਔਰ ਮੇਰੀ ਮਰਜ਼ੀ ਦੇ ਨਾਲ ਹੀ ਜਿਹੜਾ ਸਮਾਜ ਨਾ ਚੱਲੇ, ਮੇਰੀ ਮਰਜ਼ੀ ਦੇ ਨਾਲ ਜਿਹੜਾ ਨਾ ਘਰ ਵਾਲੇ ਜਿਹੜੇ ਨੇ ਉਹ ਚੱਲਣ, ਮੇਰੀ ਮਰਜ਼ੀ ਦੇ ਨਾਲ ਮੁਹੱਲੇਦਾਰ ਜਿਹੜੇ ਨੇ ਉਹ ਚੱਲਣ, ਮੁਲਕ ਜਿਹੜਾ ਹੈ ਉਹ ਮੇਰੀ ਮਰਜ਼ੀ ਦੇ ਨਾਲ ਚੱਲੇ। ਅੱਗੇ ਜਾ ਕੇ ਕਹਿੰਦਾ ਕਿ ਦੁਨੀਆ ਜਿਹੜੀ ਹੈ ਇਹ ਮੇਰੀ ਮਰਜ਼ੀ ਦੇ ਨਾਲ ਜਿਹੜੇ ਹੈ ਉਹ ਚੱਲੇ। ਉਹ ਜਿਹੜੀਆਂ ਸਿਫਤਾਂ ਜਿਹੜੇ ਗੁਣ ਜਿਹੜੇ ਨੇ ਉਹਨੇ ਰੱਬ ਦੇ ਵਿੱਚ ਪਾਏ ਨੇ ਨਾ, ਅਸਲ ਦੇ ਵਿੱਚ ਉਹ ਆਪਣੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਦੇਖਣਾ ਚਾਹੁੰਦਾ ਹੈ, ਔਰ ਉਸ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ, ਉਸ ਦਾ ਜਿਹੜਾ ਵਖਾਲਾ ਜਿਹੜਾ ਨਾ ਉਹ ਕਰਨਾ ਚਾਹੁੰਦਾ ਹੈ। ਤਾਂ ਰਾਂਝਾ ਕਹਿੰਦਾ ਕਿ ਸਮਝ ਇਸ ਮਾਮਲੇ ਸਾਰੇ ਨੂੰ ਸਮਝ ਕਿ ਇਹ ਸਾਰਾ ਜਿਹੜਾ ਨਾ ਤੁਸੀਂ ਕਿਵੇਂ ਕੀਤਾ ਹੈ, ਇਹ ਸਾਰਾ ਤੇ ਤੁਸੀਂ ਦਾਲ ਆ ਕੇ ਕੀਤਾ ਹੈ, ਔਰ ਤੁਸੀਂ ਯਾਨੀ ਕਿ ਜੋ ਤੁਸੀਂ ਜਿਸ ਅਖਲਾਕਿਆਤ ਦਾ ਤੁਸੀਂ ਪ੍ਰਚਾਰ ਕਰਦੇ ਹੋ ਉਸ ਅਖਲਾਕ ਨੂੰ ਤੁਸੀਂ ਪਿੱਛੇ ਸੁੱਟ ਕੇ, ਇਹ ਸਾਰਾ ਮਾਮਲਾ ਜਿਹੜਾ ਹੈ ਨੇਕੀ ਨੂੰ ਤੁਸੀਂ ਪਿੱਛੇ ਸੁੱਟ ਕੇ, ਸ਼ਰਾਫਤ ਨੂੰ ਤੁਸੀਂ ਪਿੱਛੇ ਸੁੱਟ ਕੇ ਤਗਾਣੇ ਜਿਹੜਾ ਕੰਮ ਕੀਤਾ ਹੈ। ਔਰ ਇਸ ਤੱਤ ਦੇ ਵਿੱਚ ਤੁਸੀਂ ਜਿਹੜੀਆਂ ਨੇ ਮਸਤੀਆਂ ਗਈਆਂ, ਔਰ ਮਸਤੀਆਂ ਦੇ ਵਿੱਚ ਆ ਕੇ ਤੁਸੀਂ ਮੁਤਕੱਬਰ ਤੇ ਗਰੂਰ ਤੇ ਹੰਕਾਰੇ, ਕਿਉਂਕਿ ਹਰ ਚੀਜ਼ ਦੀ ਇੱਕ ਬੁਨਿਆਦ ਹੁੰਦੀ ਹੈ। ਤਕੱਬਰ ਹੋਣ ਦੀ ਵੀ ਇੱਕ ਬੁਨਿਆਦ ਹੈ, ਮਗਰੂਰੇ ਹੋਣ ਦੀ ਵੀ ਇੱਕ ਜਿਹੜੀ ਨਾ ਮੁੱਢ ਹੈਗਾ। ਉਹ ਮੁੱਢ ਜਦ ਤੱਕ ਵਜੂਦ ਦੇ ਵਿੱਚ ਨਹੀਂ ਆਉਂਦੇ ਉਨੀ ਦੇਰ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਤਕੱਬਰ ਹੰਕਾਰ ਜਿਹੜਾ ਉਹ ਪੈਦਾ ਨਹੀਂ ਹੁੰਦਾ। ਸੋ ਉਹ ਜਿਹੜੇ ਲੋਕ ਨੇ ਜਿਹੜੇ ਕਿ ਇਹ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਤਕੱਬਰ ਦਾ ਸ਼ਿਕਾਰ ਨਹੀਂ ਹੁੰਦੇ, ਉਹ ਆਪਣੇ ਆਪ ਨੂੰ ਜਿਹੜਾ ਨਾ ਉਹ ਸਮਾਜ ਦੇ ਨਾਲ ਜੋੜਦੇ ਨੇ, ਆਪਣੇ ਆਪ ਨੂੰ ਹਕੀਕਤ ਦੇ ਨਾਲ ਜੋੜਦੇ ਨੇ। ਔਰ ਹਕੀਕਤ ਨੂੰ ਜਿਸ ਵੇਲੇ ਜੋੜਦੇ ਨੇ ਤੇ ਫਿਰ ਇਹ ਚੀਜ਼ਾਂ ਹੁੰਦਿਆਂ ਸੁਣਦਿਆਂ ਵੀ ਉਹਨਾਂ ਨੂੰ ਜਿਸ ਵੇਲੇ ਪਤਾ ਲੱਗਦਾ ਕਿ ਹਰ ਚੀਜ਼ ਜਿਹੜੀ ਹੈ ਉਹ ਐਵੋਲੂਸ਼ਨ ਦੇ ਵਿੱਚ ਹੈ, ਵਧਾਰੇ ਦੇ ਵਿੱਚ ਹੈ, ਬਦਲਦੀ ਹੈ, ਤਬਦੀਲ ਹੁੰਦੀ ਰਹਿੰਦੀ ਹੈ। ਮੈਂ ਵੀ ਤਬਦੀਲ ਹੋਇਆ ਹਾਂ, ਅੱਗੇ ਚੀਜ਼ਾਂ ਨੇ ਵੀ ਤਬਦੀਲ ਹੋਣਾ ਹੈ। ਜਿਨ੍ਹਾਂ ਨੂੰ ਇਹ ਸਾਇੰਟੀਫਿਕ ਅਪਰੋਚ ਦਾ ਪਤਾ ਲੱਗ ਜਾਂਦਾ ਹੈ, ਔਰ ਕਿਉਂਕਿ ਉਹ ਹੋ ਰਹੀ ਹੁੰਦੀ ਹੈ, ਉਹਨੇ ਕੋਈ ਇਹ ਨਹੀਂ ਗਾ ਕਿ ਉਹ ਹੋਵੇਗੀ, ਨਹੀਂ, ਉਹ ਹੋ ਰਹੀ ਹੁੰਦੀ ਹੈ। ਮਾਦੇ ਦੇ ਅੰਦਰ ਤਬਦੀਲੀ ਜਿਹੜੀ ਹੈ ਉਹ ਹਰ ਪਲ, ਹਰ ਲਮਹਾ, ਹਰ ਜਿਹੜਾ ਦਮ ਤੇ ਜਿਹੜਾ ਹੈ ਉਹ ਹੋ ਰਹੀ ਹੈ। ਔਰ ਜਿਹੜੇ ਲੋਕ ਇਹਨੂੰ ਹੁੰਦਿਆਂ ਵੇਖ ਰਹੇ ਨੇ ਉਹ ਫਿਰ ਇਸ ਪਾਸੇ ਜਿਹੜਾ ਹੈ ਨਹੀਂ ਜਾਂਦੇ। ਸਿਰਫ ਉਹ ਲੋਕ ਹੀ ਇਸ ਪਾਸੇ ਜਾਂਦੇ ਨੇ ਜਿਨ੍ਹਾਂ ਨੂੰ ਇਸ ਦਾ ਜਿਹੜਾ ਹੈ ਨਾ ਮਸਲਨ ਕਿ ਪ੍ਰਚਾਰ ਤੇ ਉਹ ਕਰਦੇ ਨੇ, ਪਰ ਇਸ ਪ੍ਰਚਾਰ ਦੇ ਉੱਤੇ ਉਹਨਾਂ ਦਾ ਆਪਣਾ ਯਕੀਨ ਵੀ ਜਿਹੜਾ ਹੈ ਉਹ ਨਹੀਂ ਹੁੰਦਾ। ਉਹ ਸਮਝਦੇ ਨੇ ਕਿ ਇਹ ਜਿਹੜਾ ਮਾਮਲਾ ਹੈ ਨਾ ਇਹ ਸਾਡੇ ਵੱਸ ਦੀ ਗੱਲ ਹੈ, ਇਹ ਸਾਰਾ ਕੁਝ ਜਿਹੜਾ ਹੈ ਨਾ ਅਸੀਂ ਆਪ ਪੈਦਾ ਕੀਤਾ ਹੈ, ਔਰ ਅਸੀਂ ਇਹਨੂੰ ਆਪ ਜਿਹੜਾ ਹੈ ਕਾਬੂ ਦੇ ਵਿੱਚ ਜਿਹੜਾ ਨਾ ਰੱਖ ਸਕਦੇ ਹਾਂ। ਇਹ ਠੀਕ ਹੈ ਕਿ ਇਨਸਾਨ ਨੇ ਬਹੁਤ ਕੁਝ ਜਿਹੜਾ ਹੈ ਉਹ ਆਪ ਪੈਦਾ ਕੀਤਾ ਹੈ, ਔਰ ਉਸ ਦੀ ਜਿਹੜੀ ਹੈ ਉਸ ਸਾਰੇ ਕਵਾਨੀਨ ਨੂੰ ਸਮਝ ਕੇ ਉਹ ਇਹਦੇ ਵਿੱਚ ਵਾਧਾ ਵੀ ਕਰ ਰਿਹਾ, ਤਬਦੀਲੀਆਂ ਵੀ ਕਰ ਰਿਹਾ ਹੈ। ਲੇਕਿਨ ਸਵਾਲ ਇਹ ਵੇ ਕਿ ਉਹ ਜਿਹੜਾ ਹੈ ਇੱਕ ਸਮਾਜੀ ਬੰਦਾ ਹੈ, ਉਹ ਇਹਨਾਂ ਸਾਰੀਆਂ ਸ਼ੈਵਾਂ ਨੂੰ ਸਮਾਜ ਲਈ ਕਿਉਂ ਨਹੀਂ ਵਰਤਦਾ, ਸਮਾਜੀ ਕਿਉਂ ਨਹੀਂ ਕਰਾਰ ਦਿੰਦਾ, ਉਹਨੂੰ ਆਪਣੀ ਜ਼ਾਤੀ ਕਰਾਰ ਕਿਉਂ ਦਿੰਦਾ ਹੈ, ਔਰ ਕਿਉਂ ਕਹਿੰਦਾ ਹੈ ਕਿ ਇਸ ਦਾ ਮਾਲਕ ਜਿਹੜਾ ਹੈ ਉਹ ਮੈਂ ਹਾਂ। ਹਾਲਾਂਕਿ ਚੀਜ਼ਾਂ ਜਿਹੜੀਆਂ ਪੈਦਾ ਹੋਈਆਂ ਨੇ, ਜਿਸ ਤਰ੍ਹਾਂ ਭੋਏ ਦੀ ਜਿਹੜੀ ਪੈਦਾਵਾਰ ਹੈ ਉਹ ਜ਼ਮੀਨ ਤੋਂ ਪੈਦਾ ਹੋਈ ਹੈ। ਜਿਹੜੀ ਜ਼ਮੀਨ ਹੈ ਇਹ ਤਾਂ ਬੰਦੇ ਨੇ ਆਪ ਨਹੀਂ ਬਣਾਈ, ਇਹ ਤਾਂ ਕੁਦਰਤ ਵੱਲੋਂ ਮਿਲੀ ਹੈ ਬੰਦੇ ਨੂੰ।
सो बंदे ने ਉਹਦੇ ਵਿੱਚ ਜਿਹੜਾ ਨੇ ਫਲ ਉਗਾਏ ਨੇ, ਉਹਦੇ ਵਿੱਚ ਜਿਹੜੇ ਨੇ ਸਬਜ਼ੀਆਂ ਉਗਾਈਆਂ ਨੇ, ਖਾਣ ਵਾਲੀਆਂ ਸ਼ੈਵਾਂ ਜਿਹੜੀਆਂ ਨੇ ਉਹ ਪੈਦਾ ਕੀਤੀਆਂ ਨੇ, ਆਪਣੇ ਜੀਵਨ ਨੂੰ ਅੱਗੇ ਵਧਾਉਣ ਲਈ ਜਿਹੜਾ ਨੇ ਚੀਜ਼ਾਂ ਆਪ ਪੈਦਾ ਕੀਤੀਆਂ ਨੇ। ਲੇਕਿਨ ਉਹ ਕਿਸੇ ਇਕੱਲੇਕਾਰੇ ਬੰਦੇ ਨੇ ਤੇ ਪੈਦਾ ਨਹੀਂ ਕੀਤੀਆਂ ਨਾ ਸਾਰੀਆਂ, ਇਹਦੇ ਵਿੱਚ ਤੇ ਸਮਾਜ ਨੇ ਹਿੱਸਾ ਲਿਆ ਹੈ। ਉਹਨਾਂ ਤੋਂ ਪਹਿਲੇ ਜਿਹੜੇ ਲੋਕ ਗੁਜ਼ਰ ਚੁੱਕੇ ਸਨ ਉਹਨਾਂ ਨੇ ਹਿੱਸਾ ਲਿਆ ਹੈ, ਜਿਹੜੇ ਮੌਜੂਦਾ ਲੋਕ ਨੇ ਉਹ ਹਿੱਸਾ ਜਿਹੜਾ ਨੇ ਉਹ ਲੈ ਰਹੇ ਨੇ। ਸੋ ਇਹ ਜਿਹੜਾ ਹੱਲ ਹੈ, ਇਹ ਜਿਹੜਾ ਟਰੈਕਟਰ ਹੈ, ਇਹ ਜਿਹੜੀ ਦਰਾਂਤੀ ਹੈ ਔਰ ਇਸ ਦੇ ਨਾਲ ਜੁੜੀਆਂ ਹੋਰ ਜਿੰਨੀਆਂ ਸ਼ੈਵਾਂ ਨੇ, ਇਹ ਕੋਈ ਬੰਦੇ ਨੇ ਬਣਾਈਆਂ ਨੇ ਨਾ। ਬੰਦੇ ਨੇ ਬਣਾ ਕੇ ਇਹਦੇ ਵਿੱਚ ਆਪਣਾ ਜਿਹੜੇ ਨਾ ਪੈਦਾਵਾਰ ਦੇ ਵਿੱਚ ਜਿਹੜਾ ਨਾ ਇਜ਼ਾਫਾ ਜਿਹੜਾ ਹੈ ਕੀਤਾ ਹੈ। ਔਰ ਇਹ ਜਿਹੜਾ ਇਕੱਲੇਕਾਰੇ ਜੀਅ ਨੇ ਤੇ ਪੈਦਾ ਨਹੀਂ ਕੀਤੀਆਂ, ਤੇ ਮਿਲ ਕੇ ਜਿਸ ਵੇਲੇ ਮਿਲ ਕੇ ਲੋਕ ਪੈਦਾ ਕਰਦੇ ਨੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਸਮਾਜੀ ਤੌਰ ਤੇ ਜਿਹੜਾ ਹੈ ਇਹ ਜੁੜੇ ਹੋਏ ਨੇ, ਔਰ ਇਹ ਸਮਾਜ ਨੇ ਜਿਹੜਾ ਨਾ ਤਬਦੀਲੀ ਜਿਹੜੀ ਹੈ ਇਹਦੇ ਅੰਦਰ ਜਿਹੜੀ ਹੈ ਨਾ ਉਹ ਪੈਦਾ ਕੀਤੀ ਹੈ। ਤੋ ਜਿਹੜੀ ਸਮਾਜ ਨੇ ਤਬਦੀਲੀ ਪੈਦਾ ਕੀਤੀ ਹੈ ਉਹਦੇ ਉੱਤੇ ਹੱਕ ਵੀ ਸਮਾਜ ਦਾ ਹੈ। ਸਮਾਜ ਤੋਂ ਮੁਰਾਦ ਉਸ ਇੱਕ ਹਦੂਦ ਦੇ ਅੰਦਰ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦਾ ਹੈ, ਉਹਨਾਂ ਦੀ ਇੱਕ ਰਸਮੋ ਰਿਵਾਜ ਹੈ, ਉਹਨਾਂ ਦੇ ਰਹਿਣ ਸਹਿਣ ਦਾ ਇੱਕ ਤਰੀਕਾ ਹੈ, ਉਹਨਾਂ ਦੇ ਜਿਹੜਾ ਰੋਟੀ ਕਮਾਉਣ ਦਾ ਜਿਹੜਾ ਤਰੀਕਾ ਹੈ ਉਹ ਇੱਕ ਹੈ। ਔਰ ਇਸ ਤਰ੍ਹਾਂ ਉਹਨਾਂ ਦੀ ਕੁਝ ਇੱਕ ਤਾਰੀਖ ਹੈ ਔਰ ਉਹਨਾਂ ਦੀ ਇਲਾਕਾ ਹੈ, ਜ਼ੁਬਾਨ ਹੈ, ਉਹ ਸਾਰਾ ਸਮਾਜ ਜਿਹੜਾ ਨਾ ਸਾਰਾ ਮਿਲ ਕੇ ਤੇ ਇਹ ਸਾਰੀਆਂ ਸ਼ੈਵਾਂ ਨੂੰ ਜਿਹੜੀ ਜ਼ੁਬਾਨ ਹੈ ਇਹ ਵੀ ਸਮਾਜ ਨੇ ਬਣਾਈ ਹੈ, ਕਿਸੇ ਇਕੱਲੇਕਾਰੇ ਬੰਦੇ ਨੇ ਤੇ ਇਸ ਨੂੰ ਜਿਹੜਾ ਹੈ ਨਹੀਂ ਬਣਾਇਆ। ਜਦੋਂ ਅਸੀਂ ਸਮਾਜੀ ਕਹਿੰਦੇ ਦਾ ਮਤਲਬ ਹੈਗਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਦੇ ਵਿੱਚ ਆਪਣੀ ਸੋਚਾਂ ਪਾਈਆਂ ਨੇ, ਆਪਣੀ ਜਿਹੜਾ ਯਤਨ ਵਾਹ ਹੈ ਉਹ ਪਾਇਆ ਹੈ। ਇਸ ਵਾਸਤੇ ਜਿਹੜੇ ਲੋਕ ਇਨਸਾਨ ਨੇ, ਜਿਹੜੇ ਲੋਕ ਹੰਕਾਰੇ ਹੋਏ ਨਹੀਂ, ਜਿਹੜੇ ਮੁਤਕੱਬਰ ਨਹੀਂ, ਜਿਹੜੇ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਣੀਆਂ ਜਾਣੀਆਂ ਹੈ, ਉਹ ਇਸ ਤੇ ਜ਼ਾਤੀ ਮਲਕੀਅਤ ਹੋਣ ਦਾ ਦਾਅਵਾ ਨਹੀਂ ਕਰਦੇ, ਬਲਕਿ ਉਹ ਇਸ ਨੂੰ ਸਮਾਜੀ ਕਰਾਰ ਦਿੰਦੇ ਨੇ ਔਰ ਕਹਿੰਦੇ ਨੇ ਕਿ ਸਮਾਜ ਵਾਸਤੇ ਜਿਹੜਾ ਨਾ ਇਹ ਕੰਮ ਆਉਣੀਆਂ ਚਾਹੀਦੀਆਂ ਨੇ, ਸਮਾਜ ਦੇ ਭਲੇ ਲਈ ਜਿਹੜਾ ਹੈ ਨਾ ਇਹਨੂੰ ਅੱਗੇ ਵਧਣਾ ਚਾਹੀਦਾ। ਤੇ ਸਮਾਜ ਕੀ ਬੰਦਿਆਂ ਦੇ ਨਾਲ ਹੀ ਨਾ, ਸਮਾਜ ਬੰਦਿਆਂ ਤੋਂ ਬਗੈਰ ਤੇ ਜੰਗਲ ਹੈ, ਕੁਛ ਵੀ ਨਹੀਂ ਹੈਗਾ। ਸੋ ਬੰਦਿਆਂ ਦੇ ਮਸਲ ਕੰਮ ਆਉਣੀ ਚਾਹੀਦੀ ਹੈ। ਲਿਹਾਜ਼ਾ ਇੱਥੇ ਹੁਣ ਇੰਨੀ ਕੁ ਪੈਦਾਵਾਰ ਜਿਹੜੀ ਹੈ ਉਹ ਹੁੰਦੀ ਹੈ ਕਿ ਅਗਰ ਉਹ ਸਾਰਿਆਂ ਦੇ ਵਿੱਚ ਤਕਸੀਮ ਕੀਤੀ ਜਾਏ ਤੇ ਕੋਈ ਵੀ ਬੰਦਾ ਜਿਹੜਾ ਨਾ ਜਗਤ ਤੇ ਭੁੱਖਾ ਨਹੀਂ ਰਹਿ ਸਕਦਾ, ਕੋਈ ਵੀ ਬੰਦਾ ਜਿਹੜਾ ਹੈ ਉਹ ਦਵਾਈ ਖੁਣੋਂ ਜਿਹੜਾ ਹੈ ਉਹ ਨਹੀਂ ਰਹਿ ਸਕਦਾ, ਕੋਈ ਵੀ ਬੰਦਾ ਜਿਹੜਾ ਹੈ ਉਹ ਜਾਣਨ ਚਾਰੀ ਤਾਲੀਮ ਤੋਂ ਜਿਹੜਾ ਹੈ ਉਹ ਵਾਂਝਿਆ ਜਿਹੜਾ ਹੈ ਉਹ ਨਹੀਂ ਰਹਿ ਸਕਦਾ। ਸੋ ਹੁਣ ਇਨਸਾਨ ਜਿਹੜਾ ਨਾ ਇਸ ਕਾਬਲ ਹੋ ਗਿਆ ਹੈ ਕਿ ਉਹ ਇਨਸਾਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇ ਸਕਦਾ ਹੈ, ਉਹਨਾਂ ਨੂੰ ਪ੍ਰੋਵਾਈਡ ਕਰ ਸਕਦਾ ਹੈ। ਲੇਕਿਨ ਮਸਲਾ ਇਹ ਵੇ ਕਿ ਉਹਦੇ ਵਿੱਚੋਂ ਕੁਛ ਲੋਕ ਐਸੇ ਨੇ ਜਿਹੜੇ ਸਮਝਦੇ ਨੇ ਜਿਸ ਤਰ੍ਹਾਂ ਭਰਜਾਈਆਂ ਤੇ ਭਰਾ ਨੇ ਕਿ ਇਹ ਅਸੀਂ ਦਾ ਮਾਰ ਕੇ ਜਿਹੜਾ ਨਾ ਇਹਨਾਂ ਤੇ ਕਬਜ਼ਾ ਕਰ ਲਈ ਤੇ ਫਿਰ ਸਾਡੀ ਮਰਜ਼ੀ ਦੇ ਨਾਲ ਜਿਹੜਾ ਨਾ ਉਹ ਹੋਵੇ। ਜ਼ਾਹਰ ਹੈ ਕਿ ਉਹਨਾਂ ਨੇ ਹੁਣ ਜਿਹਦੇ ਕੋਲ ਆਪਣੀ ਮਰਜ਼ੀ ਮਨਾਣੀ ਹੈ ਉਹਨੂੰ ਉਹ ਇਹਨਾਂ ਚੀਜ਼ਾਂ ਤੋਂ ਮਹਿਰੂਮ ਰੱਖਣਗੇ। ਹੁਣ ਜਿਹੜੀਆਂ ਭਾਬੀਆਂ ਨੇ ਉਹ ਖੂਬਸੂਰਤ ਨੇ, ਜਵਾਨ ਨੇ, ਉਹਨਾਂ ਨੂੰ ਆਪਣੇ ਜਿਹੜੇ ਖਸਮ ਨੇ ਉਹਨਾਂ ਦੇ ਕੋਲੋਂ ਉਹ ਰਾਹਤ ਨਹੀਂ ਮਿਲਦੀ, ਸਕੂਨ ਜਿਹੜਾ ਹੈ ਉਹ ਨਹੀਂ ਮਿਲਦੀ, ਜਾਂ ਉਹ ਉਹਨਾਂ ਦੀ ਪਸੰਦ ਦੇ ਨਹੀਂ ਹੈਗੇ। ਉਹਨਾਂ ਦੀ ਹੁਣ ਆਪਣੀ ਇੱਕ ਜਿਹੜੀ ਹੈ ਪਸੰਦ ਹੈ, ਰਾਂਝਾ ਜਿਹੜਾ ਹੈ ਉਹ ਮੂੰਹ ਮੱਥੇ ਲੱਗਦਾ ਹੈ। ਉਹਨਾਂ ਨੇ ਹੁਣ ਰਾਂਝੇ ਨੂੰ ਜਿਹੜਾ ਹੈ ਥੱਲੇ ਲਾਣਾ ਹੈ, ਰਾਂਝੇ ਨੂੰ ਜਿਹੜਾ ਹੈ ਆਪਣੀ ਈਨਾਂ ਜਿਹੜੀਆਂ ਨੇ ਉਹ ਮਨਾਉਣੀਆਂ ਨੇ। ਲੇਕਿਨ ਰਾਂਝਾ ਜਿਹੜਾ ਹੈ ਉਹ ਹੁਣ ਕਿਉਂਕਿ ਉਹ ਵੀ ਇਸ ਸਾਰੇ ਮਾਮਲੇ ਨੂੰ ਸਮਝਦਾ ਹੈ, ਸੋ ਰਾਂਝਾ ਜਿਹੜਾ ਹੈ ਉਹਨਾਂ ਦੇ ਇਸ ਚਾਲ ਦੇ ਵਿੱਚ ਜਿਹੜਾ ਹੈ ਨਹੀਂ ਆਉਂਦਾ। ਲੇਕਿਨ ਜਿਹੜੀ ਚਾਲ ਉਹਨਾਂ ਨੇ ਜਿਹੜੀ ਭਾਈਆਂ ਦੀ ਜਿਹੜੀ ਚਾਲ ਸੀ ਉਹਨਾਂ ਦੇ ਉੱਤੇ ਅਮਲ ਕਰਦੇ ਹੋਈਆਂ ਜਿਹੜੀਆਂ ਭਰਜਾਈਆਂ ਨੇ ਉਹ ਰਾਂਝੇ ਨੂੰ ਉਸ ਜਗ੍ਹਾ 'ਤੇ ਲੈ ਆਈਆਂ ਨੇ ਜਿੱਥੇ ਜਿਹੜਾ ਭਰਾਵਾਂ ਦਾ ਜਿਹੜਾ ਏਜੰਡਾ ਹੈ ਕੋਈ ਵਸ ਨਾ ਚੱਲਣੀ, ਕੱਢ ਛੱਡਣ, ਉਹਦਾ ਇਜ਼ਹਾਰ ਜਿਹੜਾ ਵਖਾਲਾ ਜਿਹੜਾ ਹੈ ਉਹ ਰਾਂਝੇ ਨੇ ਜਿਹੜਾ ਹੈ ਉਹ ਕਰਦਾ। ਰਾਂਝਾ ਹੁਣ ਕਹਿੰਦਾ ਕਿ ਇਸ ਗੱਲ ਨੂੰ ਜਿਹੜਾ ਨਾ, ਇਸ ਮਾਮਲੇ ਨੂੰ ਜਿਹੜਾ ਨਾ ਤੁਸੀਂ ਸਮਝ ਜਾਓ ਔਰ ਇਹ ਮਸਤੀ ਔਰ ਹੰਕਾਰ ਤੋਂ ਜਿਹੜਾ ਹੈ ਨਾ ਤੁਸੀਂ ਬਾਹਰ ਆ ਜਾਓ। ਤੇ ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ, ਅਨੀ ਮਨਸ ਦੀ ਪਿਆਰੀਏ ਵਾਸਦਾਈ। ਰਾਈ ਇੱਥੇ ਸਭ ਤੋਂ ਪਹਿਲਾਂ ਹੁਣ ਨਾ ਭਾਗ ਭਰੀ ਦਾ ਪਹਿਲੀ ਦਫਾ ਜਿਹੜਾ ਨਾ ਜ਼ਿਕਰ ਜਿਹੜਾ ਹੈ ਉਹ ਆਇਆ ਹੈ। ਭਾਗ ਭਰੀ ਦਾ ਮਤਲਬ ਹੁੰਦਾ ਹੈ ਖੁਸ਼ਕਿਸਮਤ, ਬਖਤਾਵਰ, ਜਿਹਦੇ ਉੱਤੇ ਕਰਮ ਹੈ, ਜਿਹੜੀ ਭਾਗਾਂ ਵਾਲੀ ਹੈ, ਉਸ ਨੂੰ ਜਿਹੜਾ ਹੈ ਇਹ ਇਸ ਦਾ ਜਿਹੜਾ ਨਾ ਅਰਥ ਹੈ, ਇਸ ਦਾ ਜਿਹੜਾ ਅੰਦਰਾਲਾ ਹੈ, ਮੀਨਿੰਗ ਹੈ ਉਹ ਇਹ ਹੈ। ਲੇਕਿਨ ਆਮ ਤੌਰ 'ਤੇ ਸਾਡੇ ਇੱਥੇ ਕਿਹਾ ਜਾਂਦਾ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਵੀ ਕਿਸੇ ਖਾਤੂਨ 'ਤੇ ਆਸ਼ਿਕ ਸੀ ਔਰ ਉਸ ਖਾਤੂਨ ਦਾ ਜਿਹੜਾ ਨਾਂ ਹੈ ਉਹ ਭਾਗ ਭਰੀ ਸੀ। ਵਾਰਿਸ ਸ਼ਾਹ ਇੱਕ ਇਨਸਾਨ ਹੈ ਔਰ ਇਨਸਾਨਾਂ ਵਰਗੇ ਉਹਦੇ ਅੰਦਰ ਜਿਹੜਾ ਹੈ ਜਜ਼ਬਾਤ ਨੇ ਔਰ ਫਿਤਰਤ ਦਾ ਜਿਹੜਾ ਨਾ ਉਹ ਫਿਤਰਤ ਉਹਦੇ ਨਾਲ ਵੀ ਲੱਗੀ ਹੋਈ ਹੈ। ਵਾਰਿਸ ਸ਼ਾਹ ਯਕੀਨਨ ਕਿਸੇ 'ਤੇ ਆਸ਼ਿਕ ਹੋਵੇਗਾ, ਲੇਕਿਨ ਉਹਦਾ ਨਾਂ ਭਾਗ ਭਰੀ ਸੀ। ਇਹਦੇ ਬਾਰੇ ਅਸੀਂ ਕੋਈ ਜਿਹੜਾ ਨਾ ਦਾਅਵੇ ਦੇ ਨਾਲ ਇਹ ਗੱਲ ਜਿਹੜੀ ਹੈ
ਉਹ ਨਹੀਂ ਕਰ ਸਕਦੇ, ਕਿਉਂਕਿ ਇੱਥੇ ਸਾਨੂੰ ਜਿਹੜੀ ਭਾਗ ਭਰੀ ਨਜ਼ਰ ਆ ਰਹੀ ਹੈ ਉਹ ਮਨਸ ਦੀ ਪਿਆਰੀ ਹੈ, ਉਹ ਆਪਣੇ ਖਾਵਨ ਦੀ ਜਿਹੜੀ ਹੈ ਉਹ ਪਿਆਰੀ ਦਾ ਮਤਲਬ ਹੈ ਕਿ ਭਾਗ ਭਰੀ ਜਿਹੜੀ ਹੈ ਕੋਈ ਵਿਆਹੀ ਵਰੀ ਔਰਤ ਹੈ, ਉਹ ਕੰਵਾਰੀ ਔਰਤ ਜਿਹੜੀ ਹੈ ਉਹ ਨਹੀਂ ਹੈ। ਇਹ ਠੀਕ ਹੈ ਕਿ ਬੰਦਿਆਂ ਦੇ ਜਿਹੜੇ ਨੀਂਹ ਨੇ ਉਹ ਵਿਆਹੀ ਵਰੀ ਔਰਤ ਦੇ ਨਾਲ ਵੀ ਜਿਹੜਾ ਹੈ ਉਹ ਲੱਗ ਸਕਦੇ ਨੇ, ਇਹ ਕੋਈ ਅਚੰਭਾ ਗੱਲ ਜਿਹੜੀ ਹੈ ਉਹ ਨਹੀਂ ਹੈ। ਲੇਕਿਨ ਇੱਥੇ ਵਾਰਿਸ ਸ਼ਾਹ ਹੋਰਾਂ ਨੇ ਰਾਂਝੇ ਦੇ ਮੂੰਹ ਜਿਹੜਾ ਕਢਵਾਇਆ ਹੈ ਔਰ ਭਾਗ ਭਰੀ ਜਿਹੜਾ ਕਰਾਰ ਦਿੱਤਾ ਹੈ, ਉਹ ਰਾਂਝਾ ਜਿਹੜਾ ਹੈ ਉਹ ਆਪਣੀਆਂ ਭਰਜਾਈਆਂ ਨੂੰ ਕਹਿ ਰਿਹਾ, ਭਰਜਾਈਆਂ ਜਿਹੜੀਆਂ ਨੇ ਵਿਆਹੀਆਂ ਵਰੀਆਂ ਨੇ, ਉਹਨਾਂ ਦੇ ਖਸਮ ਨੇ, ਉਹਨਾਂ ਦੇ ਮਨਸ ਹੈਗੇ ਨੇ, ਉਹਨਾਂ ਦੇ ਮੌਜੂਦ ਨੇ, ਤੇ ਉਸ ਨੇ ਇਹ ਕਿਹਾ ਕਿ ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ। ਇੱਥੇ ਹੁਣ ਰਾਂਝਾ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਕਹਿ ਰਿਹਾ ਕਿ ਤੁਸੀਂ ਆਪਣੇ ਖਾਮਨ ਦੀਆਂ ਪਿਆਰੀਆਂ ਹੋ, ਲਿਹਾਜ਼ਾ ਤੁਸੀਂ ਜਿਹੜਾ ਹੈ ਇੰਜ ਨਾ ਮਸਣ ਕੇ ਮੈਨੂੰ ਮਾਰੋ, ਇਹ ਕੁਝ ਖਿਆਲ ਕਰੋ। ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ, ਅਨੀ ਮਨਸ ਦੀ ਪਿਆਰੀਏ ਵਾਸਤਾਈ, ਆਪਣੇ ਖਾਮਨ ਦੀ ਪਿਆਰੀਏ। ਉਹਦੇ ਹੁਣ ਜਿਹੜੀ ਔਰਤ ਪਿਆਰੀ ਹੁੰਦੀ ਹੈ ਉਹਦੇ ਖਾਮਨ ਦੀ ਅਗਰ ਪਿਆਰੀ ਹੋਵੇ ਤੇ ਉਹਦੇ ਜਿਹੜੇ ਇਖਤਿਆਰਾਤ ਨੇ, ਉਹਦੇ ਜਿਹੜਾ ਵਸ ਹੈ ਉਹ ਵੀ ਵੱਧ ਜਾਂਦਾ ਹੈ, ਔਰ ਉਹ ਆਮ ਔਰਤਾਂ ਦੇ ਨਾਲੋਂ ਜਿਹੜਾ ਹੈ ਉਸ ਦੀ ਜਿਹੜੀ ਖੁੱਲ੍ਹ ਡੁੱਲ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਇਹ ਬਿਲਕੁਲ ਨਹੀਂ, ਉਹਦੀ ਮੁਕੰਮਲ ਖੁੱਲ੍ਹ ਡੁੱਲ ਜਿਹੜੀ ਹੈ ਉਹ ਨਹੀਂ ਹੁੰਦੀ, ਉਹ ਇੱਕ ਖਾਸ ਹੱਦ ਤੱਕ ਜਿਹੜੀ ਹੈ ਰਹਿੰਦੀ ਹੈ। ਲੇਕਿਨ ਆਮ ਔਰਤਾਂ ਦੇ ਨਾਲੋਂ ਜਿਹੜਾ ਹੈ ਜਿਹੜੀ ਆਪਣੇ ਖਾਮਨ ਦੀ ਪਿਆਰੀ ਹੁੰਦੀ ਹੈ ਉਹਦੀ ਖੁੱਲ੍ਹ ਡੁੱਲ ਦੇ ਵਿੱਚ ਜਿਹੜਾ ਨਾ ਵਾਧਾ ਹੁੰਦਾ। ਇੱਥੇ ਹੁਣ ਰਾਂਝਾ ਜਿਹੜਾ ਨਾ ਉਹ ਸਾਰੀਆਂ ਜਿਹੜੀਆਂ ਨੇ ਨਾ ਹਕੀਕਤਾਂ ਜਿਹੜੀਆਂ ਨੂੰ ਬਿਆਨ ਕਰ ਰਿਹਾ ਔਰ ਦੱਸ ਰਿਹਾ ਹੈ ਕਿ ਤੁਹਾਨੂੰ ਖਸਮਾਂ ਵੱਲੋਂ ਜਿਹੜਾ ਹੈ ਖੁੱਲ੍ਹ ਡੁੱਲ ਹੈ, ਯਾਨੀ ਕਿ ਖਸਮਾਂ ਦਾ ਜਿਹੜਾ ਨਾ ਤੁਹਾਡੇ ਉੱਤੇ ਕੰਟਰੋਲ ਨਹੀਂ ਹੈ। ਰਾਂਝਾ ਨੇ ਯਕੀਨਨ ਜਿਹੜਾ ਹੈ ਉਹ ਆਪਣੀ ਭਰਾਵਾਂ ਦੇ ਨਾਲ ਉਹ ਗੱਲ ਕਰਦਾ ਹੋਵੇਗਾ, ਸ਼ਿਕਾਇਤ ਕਰਦਾ ਹੋਵੇਗਾ, ਲੇਕਿਨ ਭਰਾ ਜਿਹੜੇ ਨੇ ਅਸਲ ਦੇ ਵਿੱਚੋਂ ਮੁੱਢਲੇ ਤੌਰ 'ਤੇ ਉਹੀ ਉਹਦੇ ਖਿਲਾਫ ਨੇ, ਲਿਹਾਜ਼ਾ ਉਹ ਇੱਕ ਕੰਨੋਂ ਸੁਣਦੇ ਨੇ ਦੂਸਰੇ ਕੰਨੋਂ ਜਿਹੜਾ ਕੱਢ ਜਾਂਦੇ ਨੇ। ਇੱਥੇ ਰਾਂਝਾ ਜਿਹੜਾ ਹੈ ਨਾ ਉਹ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ ਭਰਜਾਈਆਂ ਜਿਹੜੀਆਂ ਨੇ ਉਹ ਖਸਮਾਂ ਦੀਆਂ ਪਿਆਰੀਆਂ ਨੇ, ਇਸ ਵਾਸਤੇ ਉਹ ਜਿਹੜਾ ਨਾ ਆਪਣੀ ਹੱਦੋਂ ਬਾਹਰ ਜਾ ਕੇ ਜਿਹੜਾ ਹੈ ਮੇਰੇ ਨਾਲ ਜਿਹੜਾ ਹੈ ਉਹ ਵਰਤਾਰਾ ਕਰ ਰਹੀਆਂ ਨੇ। ਲਿਹਾਜ਼ਾ ਉਹਨਾਂ ਨੂੰ ਹੁਣ ਪੁੱਛਣ ਦੱਸਣ ਵਾਲਾ ਕੋਈ ਨਹੀਂ। ਹੁਣ ਪੁੱਛਣ ਦੱਸਣ ਵਾਲਾ ਤੇ ਤਾਂ ਹੋਵੇ ਜੇ ਭਰਾ ਜਿਹੜੇ ਨੇ ਉਹ ਢਿੱਡੋਂ ਰਾਂਝੇ ਦੇ ਖਿਲਾਫ ਨਾ ਹੋਣ, ਉਹ ਭਰਾ ਹੀ ਰਾਂਝੇ ਦੇ ਢਿੱਡੋਂ ਖਿਲਾਫ ਨੇ, ਤੇ ਇਹ ਕਿਵੇਂ ਹੋ ਸਕਦਾ ਹੈ। ਔਰ ਭਰਜਾਈਆਂ ਨੂੰ ਇਸ ਸਾਰੀ ਗੱਲ ਦਾ ਜਿਹੜਾ ਹੈ ਉਹ ਪਤਾ ਹੈ। ਤੋ ਏਜੰਡੇ ਜਿਹੜੇ ਨੇ ਉਹ ਹਰ ਇੱਕ ਦੇ ਆਪਣੇ ਆਪਣੇ ਨੇ। ਭਰਜਾਈਆਂ ਦਾ ਜਿਹੜਾ ਆਪਣਾ ਏਜੰਡਾ ਹੈ, ਜਿਹੜੀਆਂ ਆਪਣਾ ਉਹਦੇ ਭਰਾ ਨੇ ਉਹਨਾਂ ਦਾ ਆਪਣਾ ਏਜੰਡਾ ਹੈ। ਤੋ ਇਸ ਸਾਰੇ ਮਾਮਲੇ ਦੇ ਵਿੱਚੋਂ ਜਿਹੜਾ ਨਾ ਨਿਕਲ ਕੇ ਕੀ ਆਉਂਦਾ ਹੈ, ਅੱਜ ਦੇ ਸਾਨੂੰ ਇਹ ਨਜ਼ਰ ਆ ਗਿਆ ਕਿ ਰਾਂਝੇ ਨੇ ਜਿਹੜਾ ਹੈ ਇਸ ਉਦਮ ਦਾ ਜਿਹੜਾ ਨਾ ਉਹ ਵਖਾਲਾ ਕਰ ਦਿੱਤਾ ਹੈ ਕਿ ਉਹ ਇੱਥੇ ਬੜਾ ਤੰਗ ਹੈ, ਉਹਦਾ ਮਨ ਤੇ ਜੀ ਜਿਹੜਾ ਹੈ ਉਹ ਹੁਣ ਤਖਤ ਹਜ਼ਾਰੇ ਦੇ ਵਿੱਚ ਜਿਹੜਾ ਹੈ ਨਹੀਂ ਲੱਗਦਾ। ਉਹ ਭਰਾਵਾਂ ਨੂੰ ਵੀ ਹੁਣ ਆਪਣਾ ਭਰਾ ਜਿਹੜਾ ਨਾ ਉਹ ਨਹੀਂ ਸਮਝਦਾ, ਭਰਜਾਈਆਂ ਨੂੰ ਵੀ ਹੁਣ ਉਹ ਆਪਣੇ ਜਿਹੜੀਆਂ ਨੇ ਸਕੀਆਂ ਨਹੀਂ ਸਮਝਦਾ, ਔਰ ਉਹ ਸਮਝਦਾ ਕਿ ਸਾਰੇ ਜਿਹੜੇ ਲੋਕ ਨੇ ਇਹ ਭੋਏ ਦੇ ਲੋਕ ਨੇ, ਇਹ ਬੰਦੇ ਦੇ ਜਿਹੜੇ ਪੁੱਤਰ ਹੈ ਇਹ ਨਹੀਂ ਹੈਗੇ। ਤੋ ਇਹ ਹੁਣ ਜਿਹੜਾ ਨਾ ਮਾਮਲਾ ਅੱਗੇ ਕਿਸ ਤਰ੍ਹਾਂ ਜਾਏਗਾ, ਇਹ ਅਸੀਂ ਅਗਲੇ ਸਤਵਾਰੇ ਜਿਹੜਾ ਹੈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਗੱਲ ਕਰਾਂਗੇ। ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਔਰ ਇਸ 'ਤੇ ਆਪਣੀ ਟਿੱਪਣੀ ਦਿਓ, ਕਮੈਂਟ ਕਰੋ, ਇਹ ਅੱਛਾ ਹੈ ਜਾਂ ਬੁਰਾ ਹੈ ਜਾਂ ਜੋ ਵੀ ਹੈ ਤੁਹਾਡੇ ਜਾਚੇ ਇਸ ਦੀ ਜੋ ਬਣਦੀ ਹੈ। ਔਰ ਘੰਟੀ ਦਾ ਜਿਹੜਾ ਬਟਨ ਹੈ ਉਹ ਦਬਾਉਣਾ ਨਾ ਭੁੱਲਣਾ, ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਤੁਹਾਨੂੰ ਆਪ ਮੁਹਾਰੇ ਜਿਹੜਾ ਹੈ ਮਿਲਦਾ ਰਹੇ। ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।